ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਦੇਖ ਰਹੇ ਹਾਂ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ, ਉਹ ਇੰਟਰਨੈਸ਼ਨਲੀ ਵੀ ਅਤੇ ਖਾਸ ਤੌਰ 'ਤੇ ਜਦੋਂ ਅਸੀਂ ਸਾਊਥ ਏਸ਼ੀਆ ਦੇ ਖਿੱਤੇ ਵਿੱਚ ਦੇਖਦੇ ਹਾਂ, ਜੇ ਹਾਲ ਹੀ ਦੇ ਵਿੱਚ ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀਆਂ ਜੋ ਗਤੀਵਿਧੀਆਂ ਨੇ ਉਹਦੇ ਵੱਲ ਨਿਗਾਹ ਮਾਰੀ ਜਾਵੇ ਤਾਂ ਕਿਵੇਂ ਭਾਰਤ ਅਤੇ ਪਾਕਿਸਤਾਨ ਆਮੋ ਸਾਹਮਣੇ ਹੋਏ ਨੇ, ਗਾਲੀ ਗਲੋਚ ਤੋਂ ਲੈ ਕੇ ਕਿਵੇਂ ਇੱਕ ਦੂਜੇ ਦੇ ਆਮੋ ਸਾਹਮਣੇ ਖੜ੍ਹੇ ਹੋਏ ਨੇ। ਇਸ ਕਿਸਮ ਦਾ ਜਿਹੜਾ ਮਾਹੌਲ ਹੈ ਉਹ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਸਿਆਸਤ ਹੈ ਉਹਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਖਾਸ ਤੌਰ 'ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਸਿੱਖ ਨੁਕਤਾ ਨਿਗਾਹ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਉਹ ਕੀ ਮਾਇਨੇ ਰੱਖਦਾ ਜਦੋਂ ਅਸੀਂ ਇਹਨੂੰ ਇੱਕ ਨਿਊਕਲੀਅਰ ਨੁਕਤਾ ਨਿਗਾਹ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਭਾਰਤ ਅਤੇ ਪਾਕਿਸਤਾਨ ਇਹ ਦੋਵੇਂ ਨਿਊਕਲੀਅਰ ਪਾਵਰਸ ਨੇ। ਜੇ ਕਿਤੇ ਟਕਰਾਅ ਦੀ ਸਥਿਤੀ ਬਣਦੀ ਹੈ ਤਾਂ ਜੋ ਪੰਜਾਬ ਹੈ ਉਹ ਇਹਨਾਂ ਦੋਵਾਂ ਸ਼ਕਤੀਆਂ, ਇਹਨਾਂ ਦੋਵਾਂ ਹਕੂਮਤਾਂ ਦੇ ਵਿਚਾਲੇ ਇੱਕ ਸੈਂਡਵਿਚ ਦੇ ਵਾਂਗ ਵਸਿਆ ਹੋਇਆ ਅਤੇ ਉਹ ਇਸ ਟਕਰਾਅ ਦੇ ਵਿੱਚ ਬੜੀ ਹੀ ਘਾਤਕ ਸਥਿਤੀ ਪੈਦਾ ਹੋ ਸਕਦੀ ਹੈ ਪੰਜਾਬ ਦੇ ਲਈ। ਇੰਟਰਨੈਸ਼ਨਲੀ ਵੀ ਜਦੋਂ ਅਸੀਂ ਇਸ ਸਾਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਦੇ ਹਾਂ ਤਾਂ ਜਿਵੇਂ ਚੀਨ ਅਤੇ ਅਮਰੀਕਾ ਦੀ ਜਿਹੜੀ ਟਕਰਾਅ ਦੀ ਇੱਕ ਨੀਤੀ ਹੈ ਉਹਦੇ ਵਿੱਚ ਪਾਕਿਸਤਾਨ ਅਤੇ ਭਾਰਤ ਵੀ ਆਪਣੇ ਆਪ ਨੂੰ ਸ਼ਾਮਲ ਕਰਦੇ ਨੇ। ਸੋ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਇਹ ਸਾਰੀ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਟਰਨ ਲੈ ਸਕਦੀ ਹੈ ਅਤੇ ਸਿੱਖ ਨੁਕਤਾ ਨਿਗਾਹ ਤੋਂ ਇਹਦੀਆਂ ਸੰਭਾਵਨਾਵਾਂ ਕੀ ਨੇ ਅਤੇ ਇਹਦਾ ਹੱਲ ਸਾਡੇ ਲਈ ਕੀ ਹੈ, ਇਸ ਬਾਬਤ ਅਸੀਂ ਅੱਜ ਜਿਹੜੀ ਹੈਗੀ ਆ ਉਹ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਅੱਜ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ ਤੋਂ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਪ੍ਰਿਤਪਾਲ ਸਿੰਘ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਥੋਂ ਹੀ ਗੱਲ ਆਪਣੀ ਸ਼ੁਰੂ ਕਰਨੀ ਚਾਹੂੰਗਾ ਕਿ ਜਿਹੜੀ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਟਕਰਾਅ ਦੀ ਨੀਤੀ ਹੈ ਉਹਦਾ ਸਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਜੋ ਸਾਡੇ ਸਾਹਮਣੇ ਖਬਰਾਂ ਵੀ ਆਈਆਂ ਨੇ, ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਜੇ ਇਹ ਜਿਹੜੀ ਟਕਰਾਅ ਦੀ ਨੀਤੀ ਹੈ ਕੱਲ੍ਹ ਨੂੰ ਕਿਤੇ ਇਹ ਅਮਲੀ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਤਾਂ ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਇਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ, ਕਿਵੇਂ ਦੇਖਦੇ ਹੋ? ਖਾਸ ਤੌਰ 'ਤੇ ਜਿਵੇਂ ਮੈਂ ਗੱਲ ਕੀਤੀ ਹੈ ਵੀ ਇਹ ਦੋ ਨਿਊਕਲੀਅਰ ਪਾਵਰਸ ਨੇ ਤਾਂ ਸਾਡੇ ਲਈ ਇਹ ਕਿੰਨੀ ਕੁ ਅਹਿਮੀਅਤ ਵਾਲੀ ਗੱਲ ਹੈ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਦਾਰੇ ਦਾ ਤੇ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਜਿਹੜੇ ਸੰਗਤਾਂ ਦੇ ਰੂਬਰੂ ਸਾਨੂੰ ਲੈ ਕੇ ਆਉਂਦੇ ਔਰ ਹਮੇਸ਼ਾ ਬੜੇ ਅੱਛੇ ਇਸ਼ੂ ਤੁਹਾਡੇ ਹੁੰਦੇ ਨੇ ਤੇ ਅੱਜ ਦਾ ਵੀ ਜਿਹੜਾ ਇਸ਼ੂ ਹੈ ਇਹ ਬੜਾ ਇੱਕ ਭਖਦਾ ਮੁੱਦਾ ਸਾਡੇ ਸਾਹਮਣੇ। ਤੇ ਜਿਵੇਂ ਤੁਸੀਂ ਆਪਣੇ ਸਵਾਲ ਦੇ ਵਿੱਚ ਹੀ ਇਹ ਦੱਸਿਆ ਕਿ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਇਸ ਲਈ ਜਿਹੜਾ ਲਫ਼ਜ਼ਾਂ ਦਾ ਟਕਰਾਅ ਆ ਜਿਹੜਾ ਯੂਨਾਈਟਿਡ ਨੇਸ਼ਨਜ਼ ਹੋਇਆ, ਇਹਦੇ ਕੀ ਅਸਰ ਪੈਣਗੇ? ਦੇਖੋ, ਇਹ ਜਦੋਂ ਤੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਆ ਉਦੋਂ ਤੋਂ ਹੀ ਭਖਦੇ ਮੁੱਦੇ ਜਿਹੜੇ ਆ ਕਿਸੇ ਨਾ ਕਿਸੇ ਰੂਪ ਵਿੱਚ ਦੋਨਾਂ ਮੁਲਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਮੌਜੂਦਾ ਸਮੇਂ ਤਿੰਨ ਲੜਾਈਆਂ ਦਾ ਸਾਨੂੰ ਸਾਹਮਣਾ ਕਰਨਾ ਪਿਆ। ਸਾਨੂੰ ਤਾਂ ਮੇਰਾ ਮਤਲਬ ਜਿਹਦੇ ਵਿੱਚ ਸਿੱਖ ਸ਼ਿਕਾਰ ਹੋਏ ਦੋਨਾਂ ਪਾਸਿਆਂ ਤੋਂ 1900 ਇਮੀਡੀਏਟਲੀ ਆਫਟਰ ਪਾਰਟੀਸ਼ਨ, ਫਿਰ 1965 ਦੇ ਵਿੱਚ ਤੇ 1971 ਦੇ ਵਿੱਚ, ਕਿਉਂਕਿ ਅਸੀਂ ਬਿਲਕੁਲ ਬਾਰਡਰ ਦੇ ਉੱਪਰ ਬੈਠੇ ਹਾਂ। ਕੋਈ ਵੀ ਹਿਲਜੁਲ ਕਿਸੇ ਪਾਸੇ ਹੁੰਦੀ ਆ ਤੇ ਅਸੀਂ ਬਿਲਕੁਲ ਸਾਡੇ ਬੈਕਯਾਰਡ 'ਚ ਹੁੰਦੀ ਆ ਗੱਲ ਤੇ ਅਸੀਂ ਪ੍ਰਭਾਵਿਤ ਹੋਣਾ, ਸਾਡਾ ਨੁਕਸਾਨ ਹੋਣਾ ਇੱਕ ਬੜਾ ਇਹਦੇ ਵਿੱਚ ਨੈਚੁਰਲ ਹੈ। ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਇਹਨਾਂ ਦਾ ਟਕਰਾਓ ਆ ਹੁਣ ਇਹ ਹੋਰ ਵੀ ਖਤਰਨਾਕ ਆ, ਕਿਉਂਕਿ ਜਿਹੜੀਆਂ ਦੋਨੇ ਹੀ ਪਾਵਰਸ ਨੇ ਉਹ ਨਿਊਕਲੀਅਰ ਪਾਵਰਸ ਨੇ ਔਰ ਸਾਡਾ ਸ਼ੁਰੂ ਤੋਂ ਹੀ ਅਸੀਂ ਇਸ ਗੱਲ ਦਾ ਪ੍ਰਚਾਰ ਵੀ ਕੀਤਾ ਔਰ ਇਸ ਗੱਲ ਤੇ ਜ਼ੋਰ ਵੀ ਦੇ ਰਹੇ ਹਾਂ ਕਿ ਦੋਨੇ ਹੀ ਪਾਵਰਸ ਨੂੰ ਡੀ ਨਿਊਕਲੀਅਰਾਈਜ਼ ਕੀਤਾ ਜਾਵੇ।
ਇਹਨਾਂ ਦੇ ਜਿਹੜੇ ਹੈਗੇ ਜਾਂ ਤਾਂ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਤੇ ਦਬਾਅ ਪਾਇਆ ਜਾਵੇ ਜਾਂ ਸਮਝੌਤਾ ਕੀਤਾ ਜਾਵੇ ਕਿ ਇਹ ਜਿਹੜੇ ਨਿਊਕਲੀਅਰ ਪਾਵਰਸ ਹੈਗੀਆਂ ਇਹ ਆਪਣਾ ਕੰਮ ਬੰਦ ਕਰਨ ਜੀ। ਅਗਰ ਕੱਲ ਨੂੰ ਕੋਈ ਵੀ ਕਨਫਲਿਕਟ ਹੁੰਦਾ ਤੇ ਚਾਹੇ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਜਾ ਕੇ ਹਮਲਾ ਕਰੇ ਤੇ ਚਾਹੇ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ ਜਾ ਕੇ ਹਮਲਾ ਕਰੇ। ਹੁਣ ਕਨਵੈਨਸ਼ਨਲ ਲੜਾਈ ਦੇ ਤਾਂ ਟਾਈਮ ਓਵਰ ਹੋ ਗਿਆ। ਹੁਣ ਤਾਂ ਲੜਾਈ ਜਿਹੜੀ ਆਪਣੇ ਆਪਣੇ ਮੁਲਕ ਵਿੱਚ ਬੈਠ ਕੇ ਹੀ ਦੂਰ ਆਸੇ ਦੇ ਨਤੀਜੇ ਨਿਕਲਣਗੇ। ਅਗਰ ਕੱਲ ਨੂੰ ਇਹ ਨਿਊਕਲੀਅਰ ਲੜਾਈ ਹੁੰਦੀ ਆ ਉਹਦੇ ਵਿੱਚ ਜਿਹੜੇ ਹਥਿਆਰ ਯੂਜ਼ ਹੁੰਦੇ ਆ ਤੇ ਸਭ ਤੋਂ ਵੱਧ ਤਬਾਹੀ ਜਿਹੜੀ ਆ ਉਹ ਪੰਜਾਬ ਦੀ ਹੋਵੇਗੀ, ਚਾਹੇ ਉਹ ਪੰਜਾਬ ਹਿੰਦੁਸਤਾਨ ਵਾਲੇ ਪਾਸੇ ਆ ਤੇ ਚਾਹੇ ਉਹ ਪੰਜਾਬ ਪਾਕਿਸਤਾਨ ਵਾਲੇ ਪਾਸੇ ਆ। ਔਰ ਇਸ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਧ ਸਿੱਖਾਂ ਦਾ ਕੱਲਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ, ਸਾਡੀ ਜਿਹੜੀ ਹੈਰੀਟੇਜ ਆ ਉਹ ਸਾਰੀ ਸਾਰੀ ਤਬਾਹ ਹੋ ਜਾਏਗੀ। ਸਾਡੇ ਬਹੁਤੇ ਗੁਰਦੁਆਰੇ 172 ਦੇ ਕਰੀਬ ਗੁਰਦੁਆਰੇ ਜਿਹੜੇ ਇਤਿਹਾਸਕ ਨੇ ਉਹ ਪਾਕਿਸਤਾਨ ਵਾਲੇ ਪੰਜਾਬ 'ਚ ਨੇ, ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਇਸ ਦੁਨੀਆ ਤੇ ਆਉਣਾ ਤੇ ਇੱਥੋਂ ਚਲੇ ਜਾਣਾ ਜਿਹੜਾ ਉਹ ਦੋਨੇ ਗੁਰਦੁਆਰੇ, ਫਿਰ ਚੌਥੇ ਪਾਤਸ਼ਾਹ ਦਾ, ਪੰਜਵੇਂ ਪਾਤਸ਼ਾਹ ਦਾ, ਇਹ 4-5 ਇਹੋ ਜਿਹੇ ਸਾਡੇ ਇਤਿਹਾਸਕ ਸਥਾਨ ਨੇ ਜਿਹੜੇ ਸਿੱਖੀ ਦੇ ਮੀਲ ਪੱਥਰਾਂ ਨੂੰ ਦਰਸਾਉਂਦੇ ਆ। ਸੋ ਅਸੀਂ ਕਦੀ ਵੀ ਅਫੋਰਡ ਨਹੀਂ ਕਰ ਸਕਦੇ ਕਿ ਸਾਡੇ ਜਿਹੜੇ ਉਹ ਜਾਨ ਤੋਂ ਵੀ ਪਿਆਰੇ ਧਾਰਮਿਕ ਸਥਾਨ ਹੈ। ਇੱਕ ਵਾਰੀ ਕੌਮ ਨੇ ਗਲਤੀ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਛੱਡ ਕੇ ਆ ਗਏ, ਪਰ ਅਜਿਹਾ ਨਾ ਹੋਵੇ ਕਿ ਦੁਬਾਰਾ ਉਹ ਸਦਾ ਵਾਸਤੇ ਇਹ ਨਕਸ਼ੇ ਤੋਂ ਮਿਟ ਜਾਣ। ਔਰ ਅਸੀਂ ਬੜੇ ਇਸ ਗੱਲ ਤੇ ਸਾਡੇ ਲਈ ਬੜੀ ਚਿੰਤਾਜਨਕ ਸਿਚੁਏਸ਼ਨ ਹੈ ਕਿ ਅਗਰ ਇਹਨਾਂ ਦੋਨਾਂ ਮੁਲਕਾਂ ਦੀ ਕੱਲ ਨੂੰ ਲੜਾਈ ਹੁੰਦੀ ਆ ਸਾਡੇ ਵਾਸਤੇ ਇਹ ਬਹੁਤ ਖਤਰਨਾਕ ਸਿਚੁਏਸ਼ਨ ਹੋਵੇਗੀ। ਅਸੀਂ ਜਿਸ ਇੱਥੇ ਅਮਰੀਕਾ ਵਿੱਚ ਰਹਿੰਦੇ ਹੋਏ ਅਮਰੀਕਨ ਸਰਕਾਰ ਨੂੰ, ਇੱਥੋਂ ਦੇ ਇਲੈਕਟਡ ਅਫੀਸ਼ੀਅਲਸ ਨੂੰ, UN ਦੇ ਅਫੀਸ਼ੀਅਲਸ ਨੂੰ ਜਾਂ ਜਿੰਨੀਆਂ ਵੀ ਸੰਸਥਾਵਾਂ ਇਹਦੇ ਵਿੱਚ ਪ੍ਰਭਾਵ ਆਪਣੀਆਂ ਪਾ ਸਕਦੀਆਂ, ਅਸੀਂ ਉਹਨਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਆ ਤੇ ਹੁਣ ਵੀ ਅਪੀਲ ਕਰਾਂਗੇ ਕਿ ਆਪਣੇ ਜਿਹੜੇ ਗੁੱਡ ਆਫਿਸਿਸ ਯੂਜ਼ ਕਰਕੇ ਇਹ ਦੋਨਾਂ ਮੁਲਕਾਂ ਦਾ ਜਿਹੜਾ ਤਣਾਅ ਆ ਉਹਨੂੰ ਘਟਾਇਆ ਜਾਵੇ, ਤਾਂ ਜੋ ਜਿਹੜੇ ਸਾਡਾ ਪੰਜਾਬ ਆ ਉਹ ਵਸਦਾ ਰਸਤਾ ਰਹਿ ਸਕੇ ਔਰ ਖਾਸ ਕਰਕੇ ਜਿਹੜੀ ਸਿੱਖ ਕੌਮ ਆ ਉਹਦਾ ਕੋਈ ਨੁਕਸਾਨ ਨਾ ਹੋਵੇ। ਜੀ ਡਾਕਟਰ ਪ੍ਰਿਤਪਾਲ ਸਿੰਘ, ਜਿਹੜੀ ਇਹ ਸਾਰੀ ਗੱਲਬਾਤ ਹੈਗੀ ਆ, ਜਦੋਂ ਅਸੀਂ ਇਹਨੂੰ ਇੰਟਰਨੈਸ਼ਨਲੀ ਦੇਖਦੇ ਹਾਂ ਤਾਂ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦਾ ਜੋ ਇਜਲਾਸ ਸੀ ਉਹ ਵੀ ਸਾਡੇ ਸਾਹਮਣੇ ਹੁਣ ਹੈਗਾ, ਤੇ ਤੁਹਾਨੂੰ ਲੱਗਦਾ ਵੀ ਇੰਟਰਨੈਸ਼ਨਲ ਜਿਹੜੀ ਲੀਡਰਸ਼ਿਪ ਹੈਗੀ ਆ ਉਹਦੇ ਵਿੱਚ ਕੋਈ ਇੰਨਾ ਕੁ ਦਮਖਮ ਹੈ ਵੀ ਉਹ ਇਸ ਸਿਚੁਏਸ਼ਨ ਨੂੰ ਜਿਸ ਹਿਸਾਬ ਨਾਲ ਤੁਸੀਂ ਉਹਨੂੰ ਹੈਂਡਲ ਕਰਨ ਦੀ ਗੱਲ ਕਰਦੇ ਹੋ ਜਾਂ ਇੱਕ ਸੋਲਿਊਸ਼ਨ ਦੀ ਗੱਲ ਕੀਤੀ ਹੈ ਉਹਨੂੰ ਉਸ ਹਿਸਾਬ ਨਾਲ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਇੰਟਰਨੈਸ਼ਨਲੀ, ਜਿੱਦਾਂ ਦਾ ਵਰਤਾਰਾ ਬਣਿਆ ਹੋਇਆ, ਜਿਵੇਂ ਦੇ ਹਾਲਾਤ US ਤੇ ਚਾਈਨਾ ਨੂੰ ਲੈ ਕੇ ਜਾਂ ਰੂਸ ਨੂੰ ਲੈ ਕੇ ਬਣੇ ਹੋਏ ਨੇ, ਕੀ ਉਹਦੀਆਂ ਸੰਭਾਵਨਾਵਾਂ ਤੁਹਾਨੂੰ ਦਿਖਦੀਆਂ ਨੇ? ਦੇਖੋ, ਚੈਸ ਬੋਰਡ ਦੇ ਉੱਪਰ ਜਿਹੜੇ ਤੁਹਾਡੇ ਚੈਸਮੈਨ ਹੁੰਦੇ ਨਾ ਉਹ ਫਿੱਟ ਕਰਨ ਦੀ ਗੱਲ ਹੁੰਦੀ ਹੈ ਸਾਰੀ। ਕਈ ਵਾਰੀ ਤੁਸੀਂ ਇਦਾਂ ਦੀ ਸਿਚੁਏਸ਼ਨ 'ਚ ਹੁੰਦੇ ਆ ਵੀ ਇੱਕ ਪਿਆਦਾ ਵੀ ਜਿਹੜਾ ਜੇ ਹਿਲਾਓ ਤੇ ਸਾਰੀ ਗੇਮ ਹੀ ਓਵਰ ਹੋ ਜਾਂਦੀ ਆ, ਤੇ ਕਈ ਵਾਰੀ ਉਹਦੇ ਵਿੱਚ ਜਿਹੜਾ ਵਜ਼ੀਰ ਏਦਾਂ ਫਸਿਆ ਬੈਠਾ ਹੁੰਦਾ ਵੀ ਉਹ ਕੁਝ ਵੀ ਨਹੀਂ ਕਰ ਸਕਦਾ। ਸੋ ਸਾਨੂੰ ਭਾਵੇਂ ਅਸੀਂ ਛੋਟੇ ਆ, ਸਾਡੀ ਇੰਨੀ ਤਾਕਤ ਨਹੀਂ ਹੈਗੀ, ਪਰ ਜਿਹੜੀ ਸਾਡੀ ਗੱਲ ਦੇ ਵਿੱਚ ਬਹੁਤ ਜ਼ਿਆਦਾ ਵਜਨ ਹੈ ਔਰ ਅਸੀਂ ਇੰਟਰਨੈਸ਼ਨਲ ਲੈਵਲ ਤੇ ਖਾਸ ਤੌਰ ਤੇ ਜਿਹੜੇ ਸਾਡੇ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਜਿਹੜੇ ਸਾਡੇ ਅਮਰੀਕਨ ਇਲੈਕਟਡ ਅਫੀਸ਼ੀਅਲਸ ਨੇ ਸੈਨੇਟ ਵਿੱਚ ਜਾਂ ਕਾਂਗਰਸ ਦੇ ਵਿੱਚ ਵੀ, ਅਸੀਂ ਵੀ ਸਿੱਖ ਕਾਕਸ ਵੱਲੋਂ ਇਹ ਮੁੱਦਾ ਇੱਕ ਵਾਰੀ ਫੇਰ ਜ਼ੋਰ ਨਾਲ ਉਠਾਵਾਂਗੇ ਤੇ ਤਾਂ ਕਿ ਜਿਹੜਾ ਇਹ ਇਹਨਾਂ ਦਾ ਤਣਾਅ ਬਣਿਆ ਹੋਇਆ, ਦੇਖੋ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਨਾ ਵੀ ਜਿਹੜਾ UN ਦੇ ਵਿੱਚ ਉਹ ਕਿੰਨਾ ਕੁ ਪ੍ਰਭਾਵੀ ਹੋ ਸਕਦਾ। ਹਾਂ, ਜਿਹੜੇ UN ਦੇ ਆਪਣੇ ਚੈਨਲਸ ਹੈਗੇ ਨੇ, ਡਿਪਲੋਮੈਟਿਕ ਚੈਨਲ, ਉਹਨਾਂ ਦੇ ਥਰੂ ਇਹ ਦੋਨਾਂ ਮੁਲਕਾਂ ਨੂੰ ਐਡਵਾਈਜ਼ ਕਰ ਸਕਦੇ ਆ। ਔਰ ਜਿਹੜੀ ਐਤਕੀ ਸਭ ਤੋਂ ਵੱਖਰੀ ਗੱਲ ਦੇਖਣ ਨੂੰ ਸਾਹਮਣੇ ਆਈ ਆ, ਇਹ ਲੋ ਲੈਵਲ ਤੇ ਜਾ ਕੇ ਨੁਮਾਇੰਦਿਆਂ ਦਾ ਬਿਹੇਵ ਕਰਨਾ, ਔਰ ਖਾਸ ਕਰਕੇ ਇੰਡੀਅਨ ਫੋਰਨ ਮਿਨਿਸਟਰ ਦਾ, ਮਤਲਬ ਬੜੇ ਲੋ ਲੈਵਲ ਤੇ ਜਾ ਕੇ ਤੁਸੀਂ ਸ਼ਬਦ ਯੂਜ਼ ਕਰਦੇ ਹੋ, ਥ੍ਰੈਟ ਕਰਦੇ ਹੋ, ਤੇ ਇਹ ਠੀਕ ਨਹੀਂ ਹੈਗਾ। ਐਟ ਲੀਸਟ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਕੋਈ ਸਟੈਂਡਰਡਸ ਹੁੰਦੇ ਆ, ਤੁਸੀਂ ਡਿਪਲੋਮੈਟਿਕ ਨੋਰਮਸ ਨੂੰ ਫੋਲੋ ਨਹੀਂ ਕਰਦੇ। ਤੁਹਾਡੀ ਗੱਲਬਾਤ ਜਿਹੜੀ ਆ ਉਹ ਬਿਲਕੁਲ ਇੱਕ ਸਾਮੀ ਪੱਧਰ ਦੀ ਹੋਣੀ ਚਾਹੀਦੀ ਆ, ਤਾਂ ਕਿ ਤੁਸੀਂ ਆਪਣੀ ਗੱਲ ਵੀ ਪੂਰੀ ਕਰੋ ਤੇ ਉਹਦੇ ਵਿੱਚ ਕੋਈ ਗੱਲਬਾਤ ਤੋਂ ਬਾਅਦ ਝਗੜਾ ਦਾ
ਸੂਰਤ ਪੈਦਾ ਨਾ ਹੋਵੇ ਔਰ ਕੋਈ ਅੱਗੇ ਸੁਲਹ ਸਫਾਈ ਵਾਸਤੇ ਜਾਂ ਉਹਦੇ ਹੱਲ ਵਾਸਤੇ ਕੋਈ ਰਸਤਾ ਨਿਕਲ ਸਕੇ। ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਵੇਂ ਦੋਨਾਂ ਮੁਲਕਾਂ ਨੇ, ਪਰ ਇਹਦੀ ਜਿਹੜੀ ਸ਼ੁਰੂਆਤ ਆ ਉਹ ਸਭ ਤੋਂ ਪਹਿਲਾਂ ਹਿੰਦੁਸਤਾਨ ਵਾਲੇ ਪਾਸਿਓਂ ਹੋਈ ਆ ਤੇ ਕੁਦਰਤੀ ਗੱਲ ਆ ਉਹ ਸੁਭਾਅ ਪੱਖੋਂ ਜਿਹੜੇ ਉਹ ਮੁਲਕ ਆ ਦੋਨੇ ਉਹਨਾਂ ਨੇ ਸੁਭਾਅ ਪੱਖੋਂ ਜਿਹੜਾ ਹੈਗਾ ਉਹਨਾਂ ਨੇ ਪਾਕਿਸਤਾਨੀ ਸਾਈਡ ਨੇ ਵੀ ਏਦਾਂ ਦਾ ਜਵਾਬ ਦੇਣਾ ਹੀ ਸੀਗਾ। ਪਰ ਇਹਦੇ ਨਾਲ ਕੋਈ ਵੀ ਜਿਹੜਾ ਮਸਲਾ ਹੈ ਉਹ ਹੱਲ ਹੋਣ ਵਾਲਾ ਨਹੀਂ ਤੇ ਦੋਨਾਂ ਮੁਲਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ, ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਫਿਰ ਅਪੀਲ ਕਰਦੇ ਹਾਂ ਕਿ ਇਹ ਮਿਲ ਬੈਠ ਕੇ ਇਹਨਾਂ ਦਾ ਜਿਹੜਾ ਮਸਲਾ ਆ ਉਹ ਸੁਲਝਾਇਆ ਜਾਵੇ ਤਾਂ ਕਿ ਜਿਹੜੀ ਉੱਥੇ ਜਿਹੜੀ ਕੱਲ ਨੂੰ ਜਿਹੜੀ ਨਿਊਕਲੀਅਰ ਲੜਾਈ ਆ ਉਹਦੇ ਚਾਂਸਸ ਨਾ ਬਣ ਸਕਣ। ਜੀ ਡਾਕਟਰ ਸਾਹਿਬ, ਜਿਵੇਂ ਅਸੀਂ ਇਸ ਸਾਰੇ ਸਿਚੁਏਸ਼ਨ ਦੀ ਗੱਲਬਾਤ ਕਰ ਰਹੇ ਹਾਂ ਤਾਂ ਕਸ਼ਮੀਰ ਜਿਹੜਾ ਹੈਗਾ ਉਹ ਇੱਕ ਫਲੈਸ਼ ਪੁਆਇੰਟ ਦੇ ਤੌਰ ਤੇ ਸਾਹਮਣੇ ਆਉਂਦਾ। ਹਮੇਸ਼ਾ ਜਦੋਂ ਟਕਰਾਅ ਦੀ ਨੀਤੀ ਵੀ ਦੇਖਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਕਸ਼ਮੀਰ ਦਾ ਇਸ਼ੂ ਹੈਗਾ ਉਹ ਮੁੱਖ ਤੌਰ ਤੇ ਸਾਹਮਣੇ ਆਉਂਦਾ। ਜਦੋਂ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖ ਰਹੇ ਹਾਂ ਵੀ ਉੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਦੀਆਂ ਜੋ ਘਟਨਾਵਾਂ ਨੇ ਉਹਨਾਂ ਦਾ ਕਿਸ ਹਿਸਾਬ ਨਾਲ ਜਿਹੜਾ ਗ੍ਰਾਫ ਹੈ ਉਹ ਉੱਪਰ ਨੂੰ ਗਿਆ, ਪਰ ਅੱਜ ਜਦੋਂ ਜਿਹੜੇ ਅਮਰੀਕਨ ਡਿਫੈਂਸ ਸੈਕਟਰੀ ਵੀ ਹੈਗੇ ਆ ਜਿਮ ਮੈਟਸ, ਜਦੋਂ ਉਹ ਉੱਥੇ ਗਏ ਹੋਏ ਆ ਤਾਂ ਉਹਨਾਂ ਵੱਲੋਂ ਕਸ਼ਮੀਰ ਇਸ਼ੂ ਦਾ ਨਾ ਜ਼ਿਕਰ ਕਰਨਾ ਇਹ ਸਾਰੇ ਨੂੰ ਲੈਂਦਿਆਂ ਹੋਇਆਂ, ਤਾਂ ਉਸ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਇਸ ਨੀਤੀ ਕੀ ਅਮਰੀਕਾ ਦੀ ਜਿਹੜੀ ਨੀਤੀ ਹੈਗੀ ਹੈ ਉਹ ਇਹਨੂੰ ਹੱਲ ਕਰਨ ਦੇ ਵਿੱਚ ਇੱਕ ਗੱਲੀਂ ਬਾਤੀਂ ਤੋਂ ਵੱਧ ਕੇ ਕੀ ਸੁਹਿਰਦਤਾ ਦੇ ਨਾਲ ਕੋਈ ਯਤਨ ਕੀਤੇ ਜਾ ਰਹੇ ਨੇ ਇਸ ਬਾਬਤ ਵੀ ਇਸ ਟਕਰਾਅ ਦੀ ਨੀਤੀ ਨੂੰ ਖਤਮ ਕੀਤਾ ਜਾ ਸਕੇ? ਬੜਾ ਅੱਛਾ ਸਵਾਲ ਹੈ ਤੁਹਾਡਾ। ਇਸ ਤਰ੍ਹਾਂ ਹੈਗਾ ਵੀ ਜਿਹੜਾ ਇਹ ਫਲੈਸ਼ ਪੁਆਇੰਟ ਹੈ ਕਸ਼ਮੀਰ ਵਾਲਾ, ਜਿਹੜੀਆਂ 3 ਵਾਰੀ ਦੋਨੇ ਮੁਲਕ ਆਮਣ ਸਾਹਮਣੇ ਆ ਕੇ ਲੜੇ ਆ ਉਹ ਤਿੰਨਾਂ ਤੇ 2 ਤੇ ਤਾਂ ਖਾਸ ਕਰਕੇ ਮਤਲਬ ਇਮੀਡੀਏਟਲੀ ਆਫਟਰ ਪਾਰਟੀਸ਼ਨ ਤੇ ਜਿਹੜਾ 1965 ਦੀ ਜਿਹੜੀ ਲੜਾਈ ਹੋਈ ਆ ਇਹ ਤਾਂ ਟਿਪੀਕਲੀ ਕਸ਼ਮੀਰ ਇਸ਼ੂ ਸੀਗਾ। ਤੇ 1971 ਦੇ ਵਿੱਚ ਇਹ ਠੀਕ ਆ ਜਿਹੜੀ ਜੰਗ ਹੈ ਉਹ ਹਿੰਦੁਸਤਾਨ ਨੇ ਪਾਕਿਸਤਾਨ ਤੇ ਥੋਪੀ ਸੀ, ਪਰ ਜਿਹੜਾ ਇਹਦਾ ਰੂਟ ਕਾਜ਼ ਆ, ਜਿਹੜੀ ਬੋਨ ਆਫ ਕੰਟੈਂਸ਼ਨ ਕਹਿ ਲਓ ਤੁਸੀਂ, ਲੜਾਈ ਦੀ ਜਿਹੜੀ ਜੜ ਆ ਉਹ ਸਾਰੀ ਦੀ ਸਾਰੀ ਉਹ ਕਸ਼ਮੀਰ ਹੀ ਆ। ਠੀਕ ਹੈ, ਇਹਦੇ ਵਿੱਚ ਇਹਨਾਂ ਨੇ ਆਪ ਹੀ ਮੰਨਿਆ ਹੋਇਆ ਹਿੰਦੁਸਤਾਨ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਅਸੀਂ ਉੱਥੇ ਜਿਹੜੀ ਰਾਇਸ਼ੁਮਾਰੀ ਆ ਉਹ ਕਰਵਾ ਦਿਆਂਗੇ। ਤੇ ਇਹਦੇ ਵਿੱਚ ਤਾਂ ਇਹਦਾ ਕੰਮ ਹੀ ਬੜਾ ਸੌਖਾ ਆ, ਇਹ ਕਸ਼ਮੀਰੀਆਂ ਨੂੰ ਪੁੱਛ ਲੈਣ। ਇਹਨਾਂ ਨੇ ਆਪ ਹੀ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਪ੍ਰੋਮਿਸ ਕੀਤਾ ਹੋਇਆ, ਨਹਿਰੂ ਨੇ ਖੁਦ, ਕਿ ਅਸੀਂ ਉੱਥੇ ਜਿਹੜੀ ਰਾਇਸ਼ੁਮਾਰੀ ਕਰਾਵਾਂਗੇ। ਤੇ ਰਾਇਸ਼ੁਮਾਰੀ ਕਰਵਾ ਕੇ ਪੁੱਛ ਲੈਣ। ਇੱਕ ਤਾਂ ਇਹਦਾ ਹੱਲ ਇਹ ਆ ਤੇ ਤੁਸੀਂ ਜਿਹੜੇ ਕਸ਼ਮੀਰੀ ਆ ਉਹ ਕੀ ਕਰਨਾ ਚਾਹੁੰਦੇ ਆ, ਉਹ ਹਿੰਦੁਸਤਾਨ ਨਾਲ ਰਹਿਣਾ ਚਾਹੁੰਦੇ ਆ, ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਆ, ਜਾਂ ਉਹ ਆਜ਼ਾਦ ਰਹਿਣਾ ਚਾਹੁੰਦੇ ਆ। ਇਹ ਤਾਂ ਲੋਕਾਂ ਦੇ ਉੱਪਰ ਆਪਣਾ ਫਤਵਾ ਠੋਸਣ ਨਾ, ਉਹਨਾਂ ਨੂੰ ਆਜ਼ਾਦ ਰੂਪ ਵਿੱਚ ਆਪਣਾ ਮਸਲਾ ਹੱਲ ਕਰ ਲੈਣ ਦੇਣ। ਦੂਸਰੀ ਸਿਚੁਏਸ਼ਨ ਹੈ ਵੀ ਅੰਤਰਰਾਸ਼ਟਰੀ ਭਾਈਚਾਰਾ ਬੈਠ ਕੇ ਇਹਨਾਂ ਦੋਨਾਂ ਕਈ ਵਾਰੀ ਜਿਹੜੀ ਇਹੋ ਸਮੱਸਿਆ ਇਹ ਹੱਲ ਹੋਣ ਦੇ ਨਜ਼ਦੀਕ ਆਈ ਸੀ, ਉਹ 'ਚ ਮੈਂ ਸਮਝਦਾ ਵੀ ਜਿਹੜੀ ਪਾਕਿਸਤਾਨੀ ਸਾਈਡ ਆ ਉਹਨੇ ਜ਼ਿਆਦਾ ਹਾਂ ਪੱਖੀ ਘਾਰਾ ਭਰਿਆ। ਜਦੋਂ ਪ੍ਰੈਜ਼ੀਡੈਂਟ ਮੁਸ਼ਰਫ ਰਹੇ ਆ 6-7 ਸਾਲ, ਅਸੀਂ ਉਸ ਸਮੇਂ ਵਿੱਚ ਵੀ ਇੱਕ ਵਾਰੀ ਅਸੀਂ ਉਹਨਾਂ ਨੂੰ ਮਿਲੇ ਵੀ, ਉਹਨਾਂ ਨੇ ਵੀ ਇਸ ਗੱਲ ਦਾ ਅਫਸੋਸ ਜ਼ਾਹਰ ਕੀਤਾ ਵੀ ਜਿਹੜੀਆਂ ਸਾਡੀਆਂ ਪ੍ਰਪੋਜ਼ਲ ਸੀਗੀਆਂ ਉਹਨਾਂ ਨੇ ਸੀਰੀਅਸਲੀ ਲਿਆ ਹੀ ਨਹੀਂ। ਔਰ ਇੱਥੋਂ ਤੱਕ ਕਿ ਪ੍ਰੈਜ਼ੀਡੈਂਟ ਮੁਸ਼ਰਫ ਨੇ ਆਪ ਦੱਸਿਆ ਸੀ ਕਿ ਉਹ ਸਾਨੂੰ ਇਹੀ ਪ੍ਰੈਸ਼ਰ ਪੈਂਦਾ ਵੀ ਚਲੋ ਜੀ ਆਪਾਂ ਜੁਆਇੰਟ ਪ੍ਰੈਸ ਕਾਨਫਰੰਸ ਕਰਦੇ ਹਾਂ, ਤੇ ਪ੍ਰੈਸ ਕਾਨਫਰੰਸ ਕਰਨ ਤੋਂ 15 ਮਿੰਟ ਪਹਿਲਾਂ ਤੱਕ ਜਿਹੜਾ ਉਹਦਾ ਸੀਗਾ ਡਰਾਫਟ ਆ ਉਹ ਤਿਆਰ ਨਹੀਂ ਸੀ ਹੁੰਦਾ ਜੀ। ਔਰ ਮੈਂ ਪਹਿਲੀ ਵਾਰੀ ਇੱਕ ਏਦਾਂ ਦਾ ਪਾਕਿਸਤਾਨੀ ਲੀਡਰ ਦੇਖਿਆ ਜਿਹਨ ਹਿੰਦੁਸਤਾਨੀ ਲੀਡਰਾਂ ਦੀ ਅੱਖ ਚੱਕ ਪਾ ਕੇ ਗੱਲ ਕੀਤੀ। ਉਹ ਵੀ ਨਹੀਂ ਮੰਨਿਆ ਬਿਲਕੁਲ। ਉਹ ਕਹਿੰਦਾ ਨੋ, ਜਿਹੜੀ ਗੱਲ ਆਪਾਂ ਕਰਨੀ ਆ ਉਹ ਪਹਿਲਾਂ ਟੇਬਲ ਤੇ ਲਿਆਓ, ਇਹਦਾ ਡਰਾਫਟ ਆਪਾਂ ਕੀ ਕਰਨਾ, ਇਹਦਾ ਡਿਸੀਜਨ ਕਿੱਥੇ ਲੈ ਕੇ ਜਾਣਾ। ਸੋ ਉਹਦੀ ਗੱਲਬਾਤ ਤੋਂ ਪ੍ਰੈਜ਼ੀਡੈਂਟ ਮੁਸ਼ਰਫ ਦੀ ਤਾਂ ਲੱਗਦਾ ਸੀ ਵੀ ਉਹ ਸੁਹਿਰਦ ਸੀਗਾ ਗੱਲਬਾਤ ਕਰਨੀ, ਪਰ ਹਿੰਦੁਸਤਾਨ ਸਾਈਡ ਤੋਂ ਉਹਨਾਂ ਨੇ ਗੱਲਬਾਤ ਨਹੀਂ ਕੀਤੀ। ਐਟ ਲੀਸਟ ਜਿਹੜੀ ਪਿਛਲੇ ਸਮੇਂ 'ਚ ਇੱਕ ਸਿਚੁਏਸ਼ਨ ਬਣੀ ਹੋਈ ਸੀ ਕਿ ਜਿਹੜੀ ਮਤਲਬ ਜਿਹੜੀ ਜੰਗਬੰਦੀ ਆ ਉਹਦੀ ਉਲੰਘਣਾ ਨਾ ਕੀਤੀ ਜਾਵੇ, ਜਿੰਨੀ ਦੇਰ ਤੱਕ ਜਿਹੜਾ ਕੋਈ ਫੈਸਲਾ ਨਾ ਹੁੰਦਾ, ਕੋਈ ਲੜਾਈ ਦੇ ਹਾਲਾਤ ਪੈਦਾ ਨਾ ਕੀਤੇ ਜਾਣ। ਪਰ ਹੁਣ ਰੋਜ਼ ਹੀ ਕੁਛ ਨਾ ਕੁਛ ਜਿਹੜੇ ਇਨੋਸੈਂਟ ਸਿਵਲੀਅਨਸ ਆ, ਚਾਹੇ ਉਹ
ਇੰਡੀਅਨ ਕਸ਼ਮੀਰ ਵਾਲੇ ਪਾਸੇ ਆ ਜਾਂ ਪਾਕਿਸਤਾਨ ਵਾਲੇ ਕਸ਼ਮੀਰ ਵਾਲੇ ਪਾਸੇ ਆ, ਉਹ ਰੋਜ਼ ਜਿਹੜੇ ਆ ਇੱਕ ਦੋ ਕਰਕੇ ਮਰ ਰਿਹਾ। ਔਰ ਜਿਹੜਾ ਸਭ ਤੋਂ ਵੱਧ ਨੁਕਸਾਨ ਆ ਕਸ਼ਮੀਰ ਵਾਲੇ ਇਸ਼ੂ ਤੇ, ਉਹ ਵੀ ਪੰਜਾਬ ਦਾ ਹੀ ਹੋ ਰਿਹਾ। ਉਹਦਾ ਕਾਰਨ ਇਹ ਆ ਕਿ ਦੋਨੇ ਹੀ ਪੰਜਾਬ ਜਿਹੜੇ ਆ ਉਹ ਜਦੋਂ ਕਿਤੇ ਕੋਈ ਮਤਲਬ ਅਮਨ ਦੀ ਸਿਚੁਏਸ਼ਨ ਬਣਦੀ ਆ ਉਦੋਂ ਵਪਾਰ ਕਰਨ ਦੀ ਕੋਸ਼ਿਸ਼ ਕਰਦੇ ਆ ਜੀ। ਔਰ ਇੰਡੀਅਨ ਸਾਈਡ ਨਹੀਂ ਚਾਹੁੰਦੀ ਹੈਗੀ ਵੀ ਉਹ ਵਪਾਰ ਖੁੱਲ੍ਹਾ ਰਹੇ। ਵਪਾਰ ਹੁੰਦਾ ਜਦੋਂ ਉਹਦਾ ਫਾਇਦਾ ਪੰਜਾਬ ਨੂੰ ਹੁੰਦਾ। ਪੰਜਾਬ ਦੇ ਵਿੱਚ ਸਰਪਲਸ ਚੀਜ਼ਾਂ, ਸਬਜ਼ੀਆਂ, ਦਾਲਾਂ, ਆਟਾ, ਹੋਰ ਇਹੋ ਜਿਹੀਆਂ ਬੇਸ਼ੁਮਾਰ ਚੀਜ਼ਾਂ ਨੇ ਜਿਹੜੀਆਂ ਇੰਡੀਅਨ ਪੰਜਾਬ 'ਚ, ਭਾਰਤੀ ਪੰਜਾਬ 'ਚ ਜਿਹੜੀਆਂ ਸਸਤੀਆਂ ਨੇ, ਜਾਂ ਏਦਾਂ ਹੀ ਪਾਕਿਸਤਾਨੀ ਪੰਜਾਬ 'ਚ। ਅਗਰ ਦੋਨੇ ਹੀ ਪੰਜਾਬ ਜਿਹੜੇ ਆ ਉਹ ਐਕਸਚੇਂਜ ਕਰਦੇ ਆਪਣੀਆਂ ਗੁਡਸ ਨੂੰ, ਜਿੱਥੇ ਉਹਨਾਂ ਨੂੰ ਆਰਥਿਕ ਤੌਰ ਤੇ ਲਾਭ ਹੋਏਗਾ, ਉੱਥੇ ਲੋਕ ਵੀ ਸੁਖੀ ਰਹਿਣਗੇ। ਸੋ ਬੇਸਿਕਲੀ ਲੱਗਦਾ ਇਸ ਤਰ੍ਹਾਂ ਹੈ ਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹ ਚਾਹੁੰਦੀ ਨਹੀਂ ਹੈਗੀ ਵੀ ਇਹ ਮਸਲਾ ਹੱਲ ਹੋਵੇ, ਕਿਉਂਕਿ ਮਸਲਾ ਹੱਲ ਹੋਣ ਦੇ ਨਾਲ ਜਿਹੜੇ ਸਿੱਖ ਤੇ ਮੁਸਲਮਾਨ ਆ ਉਹ ਫਿਰ ਆਪਸ ਵਿੱਚ ਹੀ ਮਿਲਣਾ ਵਰਤਣਾ ਸ਼ੁਰੂ ਕਰ ਦੇਣਗੇ। ਸਿੱਖਾਂ ਦਾ ਜ਼ਿਆਦਾ ਰੁਝਾਨ ਪਾਕਿਸਤਾਨ ਵਾਲੇ ਪਾਸੇ ਹੋਇਆ ਕਿਉਂਕਿ ਉਹਨਾਂ ਦੇ ਉੱਥੇ ਧਾਰਮਿਕ ਸਥਾਨ ਨੇ। ਜਿੱਦਾਂ ਹੀ ਜਿਹੜੇ ਉਧਰੋਂ ਜਿਹੜੇ ਲੋਕ ਆ ਉਹ ਵਪਾਰ ਕਰਨ ਆਉਣਗੇ, ਇੱਧਰੋਂ ਵਪਾਰ ਕਰਨ ਜਾਣਗੇ। ਮੈਨੂੰ ਲੱਗਦਾ ਚਾਹੁੰਦੇ ਨਹੀਂ ਹੈਗੇ ਕਿ ਏਦਾਂ ਦੀ ਕੋਈ ਸਿਚੁਏਸ਼ਨ ਡਿਵੈਲਪ ਹੋਵੇ। ਇੱਕ ਸਿਚੁਏਸ਼ਨ ਲਿਆ ਕੇ ਅਮਨ ਵਾਲੀ ਬਣਾ ਕੇ ਇੱਕਦਮ ਕੋਈ ਏਦਾਂ ਦਾ ਹੀ ਪਟਾਕਾ ਪਾਉਂਦੇ ਆ, ਜਿਹਦੇ ਨਾਲ ਸਾਰੀ ਸਿਚੁਏਸ਼ਨ ਫੇਰ ਮੁੜ ਕੇ ਪੁਆਇੰਟ 1 ਤੇ ਆ ਜਾਂਦੀ। ਸੋ ਜਿੱਦਾਂ ਤੁਸੀਂ ਤੁਹਾਡੇ ਸਵਾਲ 'ਚ ਤੁਸੀਂ ਕਿਹਾ ਕਿ ਜਿਹੜਾ ਕਸ਼ਮੀਰ ਦਾ ਇਸ਼ੂ ਆ, ਇਹ ਵਾਕਿਆ ਹੀ ਇੱਕ ਫਲੈਸ਼ ਪੁਆਇੰਟ ਆ ਦੋਨਾਂ ਮੁਲਕਾਂ ਦੇ ਵਿਚਕਾਰ। ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਉੱਥੇ ਅਮਨ ਸ਼ਾਂਤੀ ਹੋਣ ਦੇ ਕੋਈ ਚਾਂਸਸ ਨਹੀਂ ਹੈਗੇ। ਜਿਹੜੀ ਹਿਊਮਨ ਰਾਈਟਸ ਦੀ ਤੁਸੀਂ ਗੱਲ ਕੀਤੀ ਆ, ਇਹ ਇਹਨਾਂ ਨੂੰ ਬੌਦਰ ਨਹੀਂ ਕਰਦਾ ਹੈਗਾ ਇੰਡੀਅਨ ਸਾਈਡ ਨੂੰ। ਇਹ ਤਾਂ ਮਤਲਬ ਇਹਨਾਂ ਦੇ ਸੁਭਾਅ ਦੇ ਵਿੱਚ ਹੀ ਏਦਾਂ ਗੱਲ ਜ਼ਰੂਰ ਕਰਦੇ ਆ ਅਹਿੰਸਾ ਦੀ। ਅਹਿੰਸਾ ਦੀ ਗੱਲ ਉਹੀ ਕਰਦਾ ਹੁੰਦਾ ਜਿਹਦੇ ਮਨ 'ਚ ਹਿੰਸਾ ਹੁੰਦੀ ਆ, ਅਦਰਵਾਈਜ਼ ਤੁਹਾਨੂੰ ਲੋੜ ਹੀ ਨਹੀਂ ਹੈਗੀ ਇਹ ਗੱਲ ਕਰਨ ਦੀ। ਹਿੰਸਕ ਬੰਦਾ ਹੀ ਜਿਹੜਾ ਹੈਗਾ ਉਹ ਹਿੰਸਾ ਦੀ ਗੱਲ ਕਰੇਗਾ ਵੀ ਨਹੀਂ ਸ਼ਾਂਤੀ ਹੋਣੀ ਚਾਹੀਦੀ। ਕਿਉਂ ਸ਼ਾਂਤੀ ਹੋਣੀ ਚਾਹੀਦੀ? ਪ੍ਰੋਬਲਮ ਤਾਂ ਤੁਸੀਂ ਕ੍ਰੀਏਟ ਕਰ ਰਹੇ ਹੋ। ਕੱਲੀ ਕਸ਼ਮੀਰ 'ਚ ਥੋੜਾ, ਪੰਜਾਬ 'ਚ ਦੇਖ ਲਓ, ਫਿਰ ਜਿਹੜੀਆਂ 6-7 ਸਟੇਟਾਂ ਉੱਪਰ ਵਾਲੀਆਂ, ਨਾਗਾਲੈਂਡ ਵਾਲੀਆਂ ਸਟੇਟਾਂ ਹੈਗੀਆਂ, ਉਹਨਾਂ 'ਚ ਦੇਖ ਲਓ। ਫਿਰ ਹਰ ਪੰਜਾਬ ਮਤਲਬ ਹਿੰਦੁਸਤਾਨ ਦੇ ਹਰ ਖਿੱਤੇ 'ਚ ਕੋਈ ਨਾ ਕੋਈ ਜਿਹੜੀ ਮੂਵਮੈਂਟ ਹੈ ਚੱਲ ਰਹੀ ਹੈ। ਔਰ ਬਜਾਏ ਇਸ ਤੇ ਕਿ ਉਹਨਾਂ ਦੀ ਇਹ ਗੱਲ ਸੁਣਨ ਦੇ, ਉਹਨਾਂ ਨੂੰ ਬੁਰੀ ਤਰ੍ਹਾਂ ਕ੍ਰਸ਼ ਕਰਨ ਦੀ ਕੋਸ਼ਿਸ਼ ਕਰਦੇ। ਇੱਥੋਂ ਤੱਕ ਕਿ ਜਿਹੜੀ ਹਰਿਆਣੇ ਦੇ ਵਿੱਚ ਇੱਕ ਵਾਰੀ ਇੱਕ ਕਿਸਾਨ ਮੂਵਮੈਂਟ ਚੱਲੀ ਸੀ, ਉਹ ਬੁਰੀ ਤਰ੍ਹਾਂ ਇਹਨਾਂ ਨੇ ਕ੍ਰਸ਼ ਕਰਦੇ। ਹਾਲਾਂਕਿ ਬੜੀਆਂ ਹੱਕੀ ਮੰਗਾਂ ਵਿਚਾਰਿਆਂ ਲੋਕਾਂ ਦੀ, ਪਰ ਨਹੀਂ, ਇਹਨਾਂ ਨੂੰ ਇਸ ਗੱਲ ਦਾ ਕੋਈ ਅਸਰ ਨਹੀਂ ਹੈਗਾ। ਸੋ ਇਹ ਹਰ ਜਿਹੜੀ ਗੱਲ ਨੂੰ ਇਹਨਾਂ ਨੂੰ ਪਸੰਦ ਨਹੀਂ ਹੈਗੀ, ਜਾਂ ਜਿਹਦੇ ਨਾਲ ਲੋਕ ਸੁਖੀ ਰਹਿ ਸਕਦਾ, ਕਿਸਾਨੀ ਸੁਖੀ ਰਹਿ ਸਕਦੀ ਹੋਵੇ, ਉਹਨੂੰ ਇਹੋ ਹਿਊਮਨ ਰਾਈਟਸ ਦੇ ਨਾਂ ਤੇ, ਪਾਵਰ ਦੇ ਨਾਂ ਤੇ, ਆਰਥਿਕਤਾ ਦੇ ਨਾਂ ਤੇ ਇਹ ਪੂਰੀ ਤਰ੍ਹਾਂ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਇਸ ਜਿਹੜੀ ਕਸ਼ਮੀਰ ਦੇ ਵਿੱਚ ਜੋ ਘਟਨਾਕ੍ਰਮ ਚੱਲ ਰਿਹਾ ਉਹਨੂੰ ਜਦੋਂ ਤੁਸੀਂ ਅਮਨ ਦੇ ਹਵਾਲੇ ਨਾਲ ਦੇਖਦੇ ਹੋ ਤਾਂ ਉਹਨੂੰ ਨਾਲ ਤੁਸੀਂ ਪੰਜਾਬ ਨੂੰ ਵੀ ਤੁਸੀਂ ਨਾਲ ਜੋੜਿਆ। ਜਦੋਂ ਅਸੀਂ ਸਟਰਗਲ ਦੀ ਗੱਲ ਕਰਦੇ ਹਾਂ, ਹਿਊਮਨ ਰਾਈਟਸ ਇਸ਼ੂਜ਼ ਦੀ ਗੱਲ ਕਰਦੇ ਹਾਂ, ਤਾਂ ਉੱਥੇ ਤੁਸੀਂ ਜਿਹੜੀ ਕਸ਼ਮੀਰ ਦੀ ਸਟਰਗਲ ਹੈਗੀ ਹੈ ਤੇ ਜੋ ਪੰਜਾਬ ਦੀ ਸਟਰਗਲ ਹੈ ਉਹਨੂੰ ਤੁਸੀਂ ਕਿਵੇਂ ਨਾਲ ਜੋੜ ਕੇ ਦੇਖਦੇ ਹੋ? ਖਾਸ ਤੌਰ ਤੇ ਜਦੋਂ ਅਸੀਂ ਇੰਡੀਅਨ ਸਾਈਡ ਦੀ ਗੱਲ ਕਰੀਏ, ਵੀ ਜਦੋਂ ਹੁਣ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਦੋਂ ਸੁਸ਼ਮਾ ਸਵਰਾਜ ਨੇ ਜਿਸ ਦਿਨ ਐਡਰੈਸ ਵੀ ਕੀਤਾ, ਉਸ ਦਿਨ ਕਸ਼ਮੀਰੀਆਂ ਦਾ ਜਿਹੜਾ ਪ੍ਰੋਟੈਸਟ ਸੀਗਾ ਸੁਸ਼ਮਾ ਸਵਰਾਜ ਦੇ ਖਿਲਾਫ, ਉਹਦੇ ਵਿੱਚ ਸਿੱਖ ਡੈਲੀਗੇਸ਼ਨ ਨੇ ਵੀ ਸ਼ਮੂਲੀਅਤ ਕੀਤੀ ਸੀ। ਸਿੱਖਾਂ ਦੇ ਨੁਮਾਇੰਦੇ ਇੱਥੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਸੀ। ਸੋ ਐਜ਼ ਅ ਸਟਰਗਲ ਜਿਹੜੀ ਗੱਲ ਹੈਗੀ ਹੈ, ਕੀ ਇਕੱਠਿਆਂ ਹੋ ਕੇ ਸਿੱਖਾਂ ਨੂੰ ਤੇ ਕਸ਼ਮੀਰੀਆਂ ਨੂੰ ਇਸ ਬਾਬਤ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਤੇ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਦੂਰਗਾਮੀ ਪ੍ਰਭਾਵ ਹੋ ਸਕਦੇ ਆ? ਦੇਖੋ, ਕਿਸੇ ਵੀ ਜਿਹੜੀ ਚੀਜ਼ ਹੈ ਨਾ, ਜਾਂ ਕੋਈ ਵੀ ਸਟਰਗਲ ਜਦੋਂ ਚੱਲਦੀ ਆ, ਉਹਦੇ ਵਿੱਚ ਵੀ ਇੱਕ ਕੋਈ ਸਮਾਂ ਵੱਧ ਨਹੀਂ ਹੁੰਦਾ। ਇਹੋ ਪੇਜ ਦੇ ਸਵੇਰੇ ਹੀ ਰਿਜ਼ਲਟ ਨਿਕਲਣਗੇ। ਕਸ਼ਮੀਰੀਆਂ ਨੂੰ ਅਸੀਂ ਇਸ ਗੱਲ ਦੀ ਦਾਦ ਦਿੰਦੇ ਹਾਂ ਕਿ ਇੱਕ ਸਭ ਤੋਂ ਕਮਜ਼ੋਰ ਕੌਮ ਸੀ ਉਸ ਖਿੱਤੇ ਦੇ ਵਿੱਚ, ਬੋਲਦੇ ਨਹੀਂ ਸੀ ਵਿਚਾਰੇ, ਲੜਦੇ ਨਹੀਂ ਸੀ ਕਿਸੇ ਦੇ ਨਾਲ, ਆਰਾਮ ਨਾਲ ਮਤਲਬ ਆਪਣੇ ਬੜੇ ਸਬਜੂਗੇਟ ਜਿਹੇ ਹੋ ਕੇ ਬੈਠੇ ਹੋਏ ਸੀ। ਤੇ ਪਿਛਲੇ ਸਮੇਂ ਦੇ ਵਿੱਚ ਉੱਥੋਂ ਦੇ ਲੋਕਾਂ ਨੇ, ਨੌਜਵਾਨ ਲੜਕਿਆਂ ਨੇ, ਲੜਕੀਆਂ ਨੇ, ਉਹਨਾਂ ਨੂੰ ਰੰਗਤ ਜ਼ਰੂਰ ਇਹ ਦੇ ਦਿੰਦੇ ਆ ਵੀ ਅੱਤਵਾਦ ਦੇ ਨਾਂ ਤੇ। ਇਹ ਆ ਵੀ ਹੁਣ ਜਦੋਂ ਤੁਹਾਨੂੰ ਦਬਾਇਆ ਹੀ ਏਦਾਂ ਜਾਂਦਾ ਆ ਤੇ ਬੰਦਾ ਰਿਐਕਟ ਤਾਂ ਕਰੇਗਾ ਹੀ ਅੱਗੇ ਜੀ, ਬਜਾਏ ਇਸ ਗੱਲ ਦੇ ਕਿ ਤੁਸੀਂ ਜਿਹੜੀ ਉਹਨਾਂ ਦੀ ਸਮੱਸਿਆ ਉਹਨੂੰ ਧਿਆਨ ਨਾਲ ਸੁਣੋ ਜਾਂ ਉਹਦੇ ਤੇ ਕੋਈ ਵਿਚਾਰ ਵਟਾਂਦਰਾ ਕਰੋ। ਤੇ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ
क्रश करने की कोशिश करते हो, किसी नाके ते रोक के बिना पुछे ही बंदे मार दिंदे हो, किसी पिंड तलाशी के नां थले पढ़ते हो, किहड़ा उत्थे कोई इंस्पैक्शन करन जांदा भी इस घर विच कोई लुकिया होया सी कि नहीं लुकिया होया सी। मतलब तबाह करते ने तुसीं अग ला के जी। ਇਹ ਜਿਹੜੀਆਂ ਇਹ ਸਿਚੁਏਸ਼ਨ ਜਿਹੜੀਆਂ ਹੈਗੀਆਂ, ਮੇਰਾ ਇਹਦੇ ਤੇ ਜਵਾਬ ਇਹੀ ਹੈਗਾ ਕਿ ਸਿੱਖਾਂ ਨੂੰ ਇਕੱਲੇ ਕਸ਼ਮੀਰੀਆਂ ਨਾਲ ਹੀ ਨਹੀਂ, ਇਹ ਤਾਂ ਗੁਰੂ ਬਾਬੇ ਨੇ ਜਿਹੜੀ ਸਿੱਖਾਂ ਦੇ ਅੰਦਰ ਇੱਕ ਸਪਿਰਿਟ ਇਨਫਿਊਜ਼ ਕੀਤੀ ਹੋਈ ਆ ਭਈ ਕਿਤੇ ਵੀ ਕੋਈ ਜ਼ੁਲਮ ਹੁੰਦਾ ਕਿ ਧਰਤੀ ਦੇ ਕਿਸੇ ਵੀ ਕੋਨੇ ਤੇ, ਚਾਹੇ ਉਹ ਹਿੰਦੁਸਤਾਨ ਹੋਵੇ ਜਾਂ ਕਿਤੇ ਬਾਹਰ ਹੋਵੇ, ਤੇ ਅੰਡਰ ਆਲ ਸਰਕਮਸਟੈਂਸਸ ਸਿੱਖ ਨੂੰ ਮਜ਼ਲੂਮ ਦੇ ਨਾਲ ਖੜਾ ਹੋਣਾ ਚਾਹੀਦਾ ਔਰ ਜਿਹੜਾ ਜ਼ੁਲਮ ਕਰਦਾ ਹੈ ਉਹਦੇ ਖਿਲਾਫ ਉਹਨੂੰ ਗੱਲ ਕਰਨੀ ਚਾਹੀਦੀ ਹੈ। ਸੋ ਸਾਡੀਆਂ ਜਿਹੜੀਆਂ ਹਮਦਰਦੀਆਂ ਉਹ ਕਸ਼ਮੀਰੀਆਂ ਨਾਲ ਵੀ ਆ ਜਾਂ ਕਿਤੇ ਵੀ ਹੋਰ ਏਦਾਂ ਦੀ ਜਿਹੜੀ ਕੋਈ ਵਾਇਲੇਸ਼ਨ ਹੁੰਦੀ ਜਾਂ ਹਿਊਮਨ ਰਾਈਟਸ ਦੀ, ਕਿਉਂਕਿ ਤੁਸੀਂ ਸਾਡੀ ਪਿਛਲੇ 500 ਸਾਲ ਦੀ ਹਿਸਟਰੀ ਦੇਖ ਲਓ, ਕਿਤੇ ਜੇ ਤਾਕਤਵਰ ਸੀਗੇ ਜਾਂ ਨਹੀਂ ਵੀ ਸੀ, ਜਦੋਂ ਤਾਕਤ 'ਚ ਆਏ ਆ ਉਦੋਂ ਅਸੀਂ ਹੋਣ ਨਹੀਂ ਦਿੱਤੀ। ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਏਦਾਂ ਦੀ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਹੋਈ। ਹਾਂ, ਜਦੋਂ ਤਾਕਤ 'ਚ ਨਹੀਂ ਸੀਗੇ ਤੇ ਜੇ ਕਿਤੇ ਹੋਈ ਆ, ਜੇ ਸਾਡੇ ਤੇ ਹੋਈ ਆ ਤਾਂ ਅਸੀਂ ਉਹਦਾ ਵੀ ਮੁਕਾਬਲਾ ਕੀਤਾ, ਜੇ ਕਿਸੇ ਨਾਲ ਵੀ ਹੋਈ ਆ ਤੇ ਅਸੀਂ ਮਜ਼ਲੂਮ ਦੇ ਨਾਲ ਖੜੇ ਆ ਤੇ ਜ਼ਾਲਮ ਦੇ ਅਸੀਂ ਖਿਲਾਫ ਖੜੇ ਹੋਏ ਆ। ਜੀ ਡਾਕਟਰ ਸਾਹਿਬ, ਬੇਸਿਕਲੀ ਸਾਡਾ ਤੇ ਇਹੀ ਇੰਪੋਰਟੈਂਟ ਜੀ। ਬਿਲਕੁਲ, ਇਸੇ ਦੇ ਨਾਲ ਅਸੀਂ ਅੰਤ ਦੇ ਵਿੱਚ ਮੈਂ ਤੁਹਾਡੇ ਕੋਲੋਂ ਇੱਕ ਹੋਰ ਸਵਾਲ ਪੁੱਛਣਾ ਚਾਹੂੰਗਾ, ਜਿਹੜੇ ਸਾਡੇ ਕੋਲ ਅਖੀਰਲੇ 2-3 ਮਿੰਟ ਹੈਗੇ ਆ। ਜਿਹੜਾ ਰੋਹਿੰਗਿਆ ਕ੍ਰਾਈਸਿਸ ਮਿਆਂਮਾਰ ਦੇ ਵਿੱਚ ਚੱਲ ਰਿਹਾ ਹੈ, ਉਸ ਬਾਬਤ ਸਿੱਖਾਂ ਦੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਵੱਲੋਂ ਉੱਥੇ ਰਿਲੀਫ ਐਫਰਟਸ ਵੀ ਸ਼ੁਰੂ ਕੀਤੇ ਗਏ ਆ। ਉਹਦੇ ਵਿੱਚ ਖਾਲਸਾ ਏਡ ਦਾ ਨਾਮ ਵੀ ਸ਼ਾਮਲ ਹੈ ਤੇ ਯੂਨਾਈਟਿਡ ਸਿੱਖਸ ਦਾ ਨਾਮ ਵੀ ਸ਼ਾਮਲ ਹੈ। ਪਰ ਇੱਕ ਜਦੋਂ ਅਸੀਂ ਇੰਡੀਆ ਦੇ ਵਿੱਚ ਦੇਖ ਰਹੇ ਹਾਂ, ਹਾਲਾਂਕਿ ਇੰਟਰਨੈਸ਼ਨਲੀ ਤੇ ਇੰਡੀਅਨ ਮੀਡੀਆ ਵੱਲੋਂ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜੀ ਹੈਗੀ ਹੈ ਉਹ ਇੱਕ ਪੋਜ਼ੀਟਿਵ ਆਸਪੈਕਟ ਜੋ ਸਿੱਖਾਂ ਦਾ ਹੈਗਾ, ਸਰਬੱਤ ਦੇ ਭਲੇ ਦੀ ਗੱਲ, ਉਹ ਪੇਸ਼ ਕੀਤੀ ਜਾ ਰਹੀ ਹੈ। ਪਰ ਕਿਤੇ ਨਾ ਕਿਤੇ ਭਾਰਤ ਦੇ ਵਿੱਚੋਂ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਕਿ ਜਿਹੜੀ ਹਿੰਦੂਤਵੀ ਸੋਚ ਹੈਗੀ ਹੈ ਉਹ ਇਹਨਾਂ ਨੂੰ ਡਿਮੋਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਤੁਹਾਡੇ ਜਿਹੜੇ ਗੁਰੂ ਸਾਹਿਬਾਨ ਸੀ ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਲੜਾਈ ਲੜੀ ਸੀ, ਤੁਸੀਂ ਕਿਉਂ ਉੱਥੇ ਜਾ ਕੇ ਉਹਨਾਂ ਦੀ ਮਦਦ ਕਰ ਰਹੇ ਹੋ, ਜਾਂ ਹੋਰ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਵੀ ਉਹ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਇਕੱਠਿਆਂ ਦੇਖ ਕੇ ਵੀ ਜਿਵੇਂ ਕਹਿੰਦੇ ਆ ਰਾਜ਼ੀ ਨਹੀਂ ਹੈਗੇ, ਉਹ ਲਾਈਨ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ। ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ, ਖਾਸ ਤੌਰ ਤੇ ਜਿਹੜੇ ਸਿੱਖ ਇਹਨਾਂ ਜਥੇਬੰਦੀਆਂ ਦੇ ਨਾਲ ਜੁੜੇ ਨੇ, ਉੱਥੇ ਜਾ ਕੇ ਕੰਮ ਕਰ ਰਹੇ ਨੇ, ਜਾਂ ਸਰਬੱਤ ਦੇ ਭਲੇ ਦੀ ਜਿਹੜੀ ਫਲਸਫਾ ਹੈਗਾ ਸਿੱਖੀ ਦਾ ਉਹਨੂੰ ਅੱਗੇ ਪ੍ਰਮੋਟ ਕਰਨ ਦੀ ਲਾਈਨ ਨੂੰ ਲੈ ਕੇ ਤੁਰੇ ਹੋਏ ਆ? ਦੇਖੋ, ਅਸੀਂ ਜਿਹੜੀਆਂ ਜਥੇਬੰਦੀਆਂ ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ ਜਾਂ ਸਿੱਖ ਆਮ ਤੌਰ ਤੇ ਜਿਹੜੇ ਵੀ ਇਸ ਕਾਰਜ ਵਿੱਚ ਉਸ ਖਿੱਤੇ ਵਿੱਚ ਲੱਗੇ ਹੋਏ ਆ, ਅਸੀਂ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਹਾਂ, ਉਹਨਾਂ ਦੀ ਸਪੋਰਟ ਵੀ ਕਰਦੇ ਹਾਂ ਔਰ ਉਹਨਾਂ ਦੀ ਮਦਦ ਵੀ ਕਰ ਰਹੇ ਹਾਂ ਔਰ ਕਰਾਂਗੇ ਵੀ। ਇਹ ਸਾਡਾ ਇਕੱਲਿਆਂ ਦਾ ਸਿਧਾਂਤ ਨਹੀਂ ਹੈਗਾ, ਇਹ ਗੁਰੂ ਸਾਹਿਬ ਨੇ ਜੋ ਭਾਈ ਕਨ੍ਹਈਆ ਵਾਲੀ ਜਿਹੜੀ ਸੋਚ ਆ ਸਾਡੀ ਸਭ ਦੀ ਉਹੀ ਸੋਚ ਆ। ਕਿਤੇ ਵੀ ਏਦਾਂ ਦੀ ਕੋਈ ਸਿਚੁਏਸ਼ਨ ਪੈਦਾ ਹੋਊਗੀ, ਸਿੱਖ ਜਾਨ ਤੇ ਖੇਡ ਕੇ ਵੀ ਉੱਥੇ ਜਾਣਗੇ ਔਰ ਜਿਹੜੇ ਉੱਥੇ ਜਾ ਰਹੇ ਨੇ। ਜਿਹੜੀ ਰੋਹਿੰਗਿਆ ਦੀ ਹੈਗੀ ਆ, ਇਹਦੇ ਵਿੱਚ ਸਿੱਖ ਦਾ, ਮੁਸਲਮਾਨ ਦਾ, ਜਿਹੜੀ ਸਾਡੀ ਲੜਾਈ ਕਿਸੇ ਸਮੇਂ 'ਚ ਮੁਸਲਮਾਨਾਂ ਨਾਲ ਰਹੀ ਆ, ਉਹ ਇਸਲਾਮ ਦੇ ਨਾਲ ਲੜਾਈ ਨਹੀਂ ਸੀ, ਉਹ ਜ਼ਾਲਮ ਦੇ ਖਿਲਾਫ ਸੀ। ਔਰੰਗਜ਼ੇਬ ਨੇ ਜਾਂ ਜਿਹੜੇ ਲੋਕਾਂ ਨੇ, ਜਿਹੜੇ ਰਾਜਿਆਂ ਨੇ ਮਤਲਬ ਪਰਜਾ ਦੇ ਉੱਪਰ ਜਾਂ ਸਿੱਖਾਂ ਦੇ ਉੱਪਰ ਜਿਹੜੇ ਜ਼ੁਲਮ ਕੀਤੇ ਸੀ, ਅਸੀਂ ਉਹਦੇ ਖਿਲਾਫ ਸੀ। ਕਿ ਸਿੱਖਾਂ ਦੀ ਮਤਲਬ ਧਰਮ ਦੀ ਕੋਈ ਲੜਾਈ ਨਹੀਂ ਸੀ, ਸਗੋਂ ਧਾਰਮਿਕ ਤੌਰ ਤੇ ਜਿਹੜਾ ਸਿੱਖੀਜ਼ਮ ਹੈ ਉਹ ਇਸਲਾਮ ਦੇ ਬਹੁਤ ਨੇੜੇ ਆ। ਤੇ ਅਸੀਂ ਪਿਛਲੇ ਸਾਲ ਵੀ ਨਵੰਬਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਦੇ ਨਾਲ ਸਿੱਖ ਕਾਕਸ ਵੱਲੋਂ ਕਾਂਗਰਸ ਦੇ ਵਿੱਚ ਇੱਕ ਬਰੀਫਿੰਗ ਕਰਵਾਈ ਸੀ ਰੋਹਿੰਗਿਆ ਮੁਸਲਮਾਨਾਂ ਦੇ। ਹਾਲਾਂਕਿ ਉਦੋਂ ਇਹ ਇਸ਼ੂ ਅਜੇ ਪਬਲਿਕ ਦੇ ਸਾਹਮਣੇ ਬਹੁਤ ਹੈ ਤਾਂ ਇਸ਼ੂ ਬੜਾ ਪੁਰਾਣਾ ਹੈ ਜੀ, ਬਿਲਕੁਲ, ਤੇ ਪਰ ਉਦੋਂ ਵੀ ਅਸੀਂ ਇੱਥੇ ਸੁਣਵਾਈ ਕਰਵਾਈ ਸੀ। ਇਸ ਸਾਲ ਅਸੀਂ ਜੂਨ ਦੇ ਵਿੱਚ ਫਿਰ ਇੱਥੇ ਗੱਲ ਕੀਤੀ ਆ ਔਰ ਆਉਣ ਵਾਲੇ ਨਵੰਬਰ ਦੇ ਵਿੱਚ ਅਸੀਂ ਫਿਰ ਪਲਾਨ ਕਰ ਰਹੇ ਹਾਂ। ਅਸੀਂ ਵਧਾਈ ਦਿੰਦੇ ਹਾਂ ਇੱਥੋਂ ਦੇ ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ, ਮਾਈਕ ਪੈਂਸ ਨੇ, ਸੈਨੇਟ ਦੇ ਕੁਝ ਮੈਂਬਰਾਂ ਨੇ, ਜਿਨ੍ਹਾਂ ਨੇ ਇਹ ਇਸ਼ੂ ਚੁੱਕ ਕੇ ਇਹਨੂੰ ਪਬਲਿਕ ਦੇ ਵਿੱਚ ਲਿਆਂਦਾ ਔਰ ਉਹਦੇ ਤੇ ਗੱਲ ਕਰ ਰਹੇ ਵੀ ਅਸੀਂ ਇਹ ਜਿਹੜੀ ਸਮੱਸਿਆ ਇਹਨੂੰ ਹੱਲ ਕੀਤਾ ਜਾਵੇ। ਔਰ ਜਿਹੜੀ ਉੱਥੋਂ ਦੀ ਪ੍ਰਾਈਮ ਮਿਨਿਸਟਰ ਆ, ਅਸੀਂ ਉਹਨੂੰ ਇੰਟਰਨੈਸ਼ਨਲ ਤੌਰ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜਾ ਉਹਨੂੰ ਪੀਸ ਪ੍ਰਾਈਜ਼ ਦਿੱਤਾ ਸੀਗਾ ਉਹ ਵਾਪਸ ਲਿਆ ਜਾਵੇ, ਕਿਉਂਕਿ ਉਹਦੇ ਤਹਿਤ ਹੀ ਉਹਦੇ ਉਸੇ ਪੀਸ ਪ੍ਰਾਈਜ਼ ਦੇ ਤਹਿਤ ਹੀ ਅੱਜ ਉਹਨੇ ਉੱਥੇ ਐਸਾ ਜ਼ੁਲਮ ਕਰ ਰਹੀ ਆ ਜਿਹਦਾ ਕੋਈ ਮਤਲਬ ਆਸਾਨੀ ਨਹੀਂ ਹੈਗਾ, ਉਹਦਾ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਔਰ ਅਸੀਂ
ਜਿਹੜੇ ਵੀ ਲੋਕਾਂ ਤੇ ਉੱਥੇ ਜ਼ੁਲਮ ਹੋ ਰਿਹਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਜਿੰਨੇ ਜੋਗੇ ਵੀ ਹੋਵਾਂਗੇ ਹੈਗੇ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਔਰ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਸੀਂ ਪੁਰਜ਼ੋਰ ਇਹ ਅਪੀਲ ਕਰਦੇ ਹਾਂ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਨਵੰਬਰ ਦੇ ਵਿੱਚ ਮੋਸਟ ਪ੍ਰੋਬੇਬਲੀ ਇਹਦੇ ਤੇ ਫਿਰ ਕਾਂਗਰਸ ਦੇ ਵਿੱਚ ਸੁਣਵਾਈ ਕਰਾਵਾਂਗੇ ਕਿ ਜਿਹੜੇ ਉਹ ਸਾਰੇ ਲੋਕ ਜਿਹੜੇ ਉੱਥੇ ਜਿਹੜੇ ਤਸ਼ੱਦਦ ਦਾ ਸ਼ਿਕਾਰ ਨੇ ਉਹਨਾਂ ਦਾ ਜਿਹੜਾ ਮਸਲਾ ਹੈ ਉਹ ਹੱਲ ਕੀਤਾ ਜਾਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਸ ਸਾਰੇ ਇਸ਼ੂ ਦੇ ਉੱਪਰ ਵਿਚਾਰਾਂ ਦੀ ਸਾਂਝ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।